ਬਿਸਮਿल्लाहिर्रहमानिर्रहीम ਤੇ अस्सलाम वालेकुम। 20 ਸਤੰਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤੇ ਕਾਊਂਟਡਾਊਨ ਤੇ ਗੱਲ ਕਰ ਲਈਏ। 70 ਦਿਨ 70 ਡੇਜ਼ ਟੂ ਗੋ। 70 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਜ਼ਰਾ ਉਹਦੇ ਨਾਲ ਹੀ ਰਿਲੇਟਡ ਖਬਰਾਂ ਤੇ ਗੱਲ ਕਰ ਲਈਏ। ਇੱਕ ਤੇ ਦਾਵਤਨਾਮਾ ਜਾਰੀ ਹੋਇਆ ਹੈ। ਇਹ ਬੜੀ ਵੱਡੀ ਤਕਰੀਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ UK ਦੇ ਵਿੱਚ। ਹਾਂਜੀ, ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇੱਥੇ 1000 ਪਟਵਾਰੀ ਸੱਦੀਏ। ਹੁਣ ਤੁਸੀਂ ਆਖੋਗੇ ਵੀ ਇੰਨੀ ਇਹਨਾਂ ਦੀ ਸਪੋਰਟ ਕਿਸ ਤਰ੍ਹਾਂ? 1000 ਬੰਦਾ ਕਿਸ ਤਰ੍ਹਾਂ ਸੱਦਣਗੇ? ਕੋਈ 100-150 ਬੰਦਾ ਤਾਂ ਪਾਕਿਸਤਾਨ ਤੋਂ ਲੈ ਕੇ ਗਏ ਨੇ। ਬਾਕੀ ਇਹਨਾਂ ਦੇ ਜਿੰਨੇ ਵੀ ਪਟਵਾਰੀ ਹੁੰਦੇ ਨੇ ਉਹਨਾਂ ਨੂੰ ਆਉਂਦੇ ਨੇ ਵੀ ਘਰੋਂ 2-2 3-3 ਜੀ, ਜਿਵੇਂ ਵਿਆਹ ਤੇ ਨਹੀਂ ਸੱਦੀ ਦੇ ਵੀ ਸਨ ਟੱਬਰੇ ਆ ਜਾਣਾ, ਨਾਲ 2-2 3-3 ਬੰਦੇ ਲੈ ਕੇ ਆਉਣਾ। ਇਹ ਇੰਜ ਬੰਦਿਆਂ ਦੀ ਪੂਰੇ ਯੂਰਪ 'ਚ ਡਿਊਟੀ ਲਾਉਂਦੇ ਨੇ। ਅਤੇ ਯੂਰਪ ਦੇ ਵਿੱਚ ਜ਼ਰਾ ਜਹਾਜ਼ ਦੀਆਂ ਟਿਕਟਾਂ ਵੀ ਜ਼ਰਾ ਸਸਤੀਆਂ ਹੁੰਦੀਆਂ ਨੇ ਇੱਕ ਥਾਂ ਤੋਂ ਦੂਸਰੇ ਥਾਂ 'ਤੇ ਆਉਣ ਦੀਆਂ। ਅਤੇ ਆਉਂਦੇ ਨੇ ਵੀ ਜ਼ਰਾ ਆਪਣੇ 3-3 4-4 ਬੰਦੇ ਲੈ ਕੇ ਆਇਓ ਤਾਂ ਤੁਹਾਡੀ ਫਿਰ ਜਿਹੜੀ ਹੈ ਨਾ ਵਜ਼ੀਰ ਨਾਲ ਵੀ ਤਸਵੀਰ ਖਿਚਵਾ ਦਿਆਂਗੇ, ਵਜ਼ੀਰ ਆਜ਼ਮ ਨਾਲ ਵੀ ਖਿਚਵਾ ਦਿਆਂਗੇ, ਆਰਮੀ ਚੀਫ ਨਾਲ ਵੀ ਖਿਚਵਾ ਦਿਆਂਗੇ। ਹੋਲਸੇਲ ਲਾਈ ਹੁੰਦੀ ਹੈ ਤਸਵੀਰਾਂ ਦੀ। ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਉਹ ਬੰਦੇ ਵੀ ਵਿਹਲੇ ਨੇ ਸੱਜਣ ਸਾਡੇ ਜਿਹੜੇ ਇੱਥੇ ਆਉਣ ਵਾਲੇ, ਜਿਹੜੇ ਇਹਨਾਂ ਕੋਲ ਆਉਂਦੇ ਨੇ। ਜ਼ਿਆਦਾਤਰ ਯੂਰਪ ਦੇ ਵਿੱਚ ਬੜੇ ਸਾਰੇ ਥਾਂ ਇਹੋ ਜਿਹੇ ਨੇ ਵੀ ਜਿੱਥੇ ਕੰਮ ਕਰ ਨਾ ਵੀ ਕਰੋ, ਘਰ ਬੈਠਿਆਂ ਰੁਪਈਏ ਪੈਸੇ ਲੱਭ ਜਾਂਦੇ ਨੇ। ਉਹਨਾਂ ਨੂੰ ਇਹ ਟਿਕਟਾਂ ਦਿੰਦੇ ਨੇ ਆਉਣ ਜਾਣ ਦੀਆਂ, ਮਾਲ ਪਾਣੀ ਦਿੰਦੇ ਨੇ, ਹੋਟਲ ਕਰਕੇ ਦਿੰਦੇ ਨੇ, ਟਿਕਟਾਂ ਕਰਕੇ ਦਿੰਦੇ ਨੇ। ਅਤੇ ਉਹ ਵੀ ਫਿਰ ਤੁਰ ਪੈਂਦੇ ਨੇ ਵੀ ਚਲੋ ਕਿਤੋਂ ਰੋਟੀ ਪਾਣੀ ਵੀ ਲੱਭਣਾ ਫਰੀ ਦੇ ਵਿੱਚ, ਰਹਿਣ ਨੂੰ ਥਾਂ ਵੀ ਲੱਭਣਾ, ਟਿਕਟ ਵੀ ਲੱਭਣੀ ਹੈ, ਅਤੇ ਉਹ ਵੀ ਫਿਰ ਆਪਣਾ ਬਕਸੇ 'ਚ ਕੱਪੜੇ ਪਾਉਂਦੇ ਨੇ ਅਤੇ ਉਹ ਵੀ ਤੁਰ ਪੈਂਦੇ ਨੇ ਅਤੇ ਆ ਕੇ ਫਿਰ ਤਸਵੀਰਾਂ ਛਿੱਕਦੇ ਨੇ। ਅਤੇ ਇਹ ਜਨਾਬ ਹੁਣ ਇਹ ਜਿਹੜਾ ਦਾਵਤਨਾਮਾ ਤੁਹਾਨੂੰ ਵਿਖਾ ਰਹੇ ਹਾਂ, ਇਹ ਇੰਗਲੈਂਡ ਦੇ ਵਿੱਚ ਇਹਨਾਂ ਨੇ ਬੰਦੋਬਸਤ ਕੀਤਾ ਇਹੋ ਜਿਹਾ। ਅਤੇ ਇਹ ਇਸ ਵਜ੍ਹਾ ਤੋਂ ਕਿ ਕਿਸੇ ਮਹਿਫਲ ਦੇ ਵਿੱਚ, ਇਹ ਮੈਂ ਤੁਹਾਨੂੰ ਜਿਹੜੀ ਗੱਲ ਦੱਸ ਰਿਹਾ ਬੜੀ ਜ਼ਰਾਏ ਦੇ ਨਾਲ ਦੱਸ ਰਿਹਾ, ਇਹ ਮੈਂ ਲਫ਼ਜ਼ ਜਿਹੜਾ ਉਹ ਤੁਹਾਨੂੰ ਬੋਲਾਂਗਾ, ਲਫ਼ਜ਼ ਮਾਯੂਬ ਹੈ, ਮਾਜ਼ਰਤ, ਲੇਕਿਨ ਇਹ ਆਖਿਆ ਗਿਆ, ਮੈਂ ਕੀ ਆਖਾਂ। ਕਿਸੇ ਦਾਵਤ ਦੇ ਵਿੱਚ ਫੀਲਡ ਮਾਰਸ਼ਲ ਸਾਹਿਬ ਨੇ ਆਖਿਆ ਵੀ ਮੇਰੇ ਕੋਲ ਆਪਸ਼ਨ ਨਹੀਂ, ਮੇਰੇ ਕੋਲ ਆਪਸ਼ਨ ਹੋਵੇ ਤਾਂ ਮੈਂ ਨਾ ਕੁੱਤਿਆਂ ਕੋਲੋਂ ਜਾਨ ਛੁਡਾ ਲਾਂ। ਸਮਝਦੇ ਹੋ ਗੱਲ ਨੂੰ? ਹੁਣ ਕਿਹਨੂੰ ਆਖਿਆ ਤੁਸੀਂ ਆਪ ਹਿਸਾਬ ਲਾ ਲਓ। ਮੌਜੂਦਾ ਸਿਸਟਮ ਜਿਹੜਾ ਰਜੀਮ ਜਿਹੜੀ ਉਹਨਾਂ ਦੇ ਬਾਰੇ ਉਹਨਾਂ ਆਖਿਆ, ਉਹ ਸਿਰਫ ਇੰਤਜ਼ਾਰ ਕਰ ਰਹੇ ਨੇ ਆਪਣੀ ਐਕਸਟੈਂਸ਼ਨ ਦਾ। ਜਿਸ ਵੇਲੇ ਉਹਨਾਂ ਨੂੰ ਐਕਸਟੈਂਸ਼ਨ ਲੱਭ ਗਈ ਅਤੇ ਉਹਨਾਂ ਲੰਮਿਆਂ ਲੈਣਾ। ਅੱਛਾ, ਹੁਣ ਤੁਸੀਂ ਕਹੋਗੇ ਵੀ ਗਿੱਲ ਸਾਹਿਬ ਸਾਨੂੰ ਇਹ ਦੱਸੋ ਵੀ ਇਹ ਜਿਹੜਾ ਇਹ ਤੁਹਾਨੂੰ ਐਡੀ ਤੁਹਾਡੇ ਦਿਮਾਗ ਦੇ ਵਿੱਚ ਬਹੁਤੀ ਅਕਲ ਹੈ, ਇਹ ਨੂਨ ਲੀਗ ਵਾਲਿਆਂ ਨੂੰ ਨਹੀਂ ਪਤਾ ਵੀ ਐਕਸਟੈਂਸ਼ਨ ਦਿੱਤੀ ਅਤੇ ਫੀਲਡ ਮਾਰਸ਼ਲ ਸਾਹਿਬ ਨੇ ਲੰਮਿਆਂ ਪਾ ਲੈਣਾ? ਤੁਹਾਡੇ ਸੇਨ 'ਚ ਸਵਾਲ ਆਉਂਦਾ ਹੋਏਗਾ ਨਾ ਵੀ ਅਕਲ ਸਾਰੀ ਗਿੱਲ ਸਾਹਿਬ ਤੁਹਾਨੂੰ ਲੱਗਦਾ ਤੁਹਾਡੇ ਕੋਲ, ਇਹ ਨੂਨ ਨੂੰ ਨਹੀਂ ਨਜ਼ਰ ਆਉਣ ਡਈ ਇਹ ਗੱਲ? ਤੁਸੀਂ ਜੀ ਰੋਜ਼ ਇੱਥੋਂ ਟੈਲੀਵਿਜ਼ਨ 'ਤੇ ਬਹਿ ਕੇ ਦੱਸਦੇ ਹੋ ਇੱਥੋਂ ਆਪਣਾ YouTube 'ਤੇ ਕਿ ਜਿਹੜਾ ਉਹ ਲੰਮਿਆਂ ਨਾ ਪਾ ਲੇ ਫੀਲਡ ਮਾਰਸ਼ਲ, ਅਤੇ ਇਹ ਨੂਨ ਨੂੰ ਨਹੀਂ ਪਤਾ? ਉਹ ਕਿਉਂ ਦੇਣਗੇ ਐਕਸਟੈਂਸ਼ਨ ਜੇ ਇਹੋ ਜਿਹਾ ਮਾਮਲਾ? ਵੇਖੋ ਗੱਲ ਸੁਣੋ, ਕਦਾ ਤੁਸੀਂ 16 18 17 ਸਾਲ ਦੇ ਕਿਸੇ ਮੁੰਡੇ ਨੂੰ ਇਸ਼ਕ ਕਰਦਿਆਂ ਵੇਖਿਆ? ਉਹ ਜਦੋਂ ਫੇਰੀਆਂ ਦਿੰਦਾ, ਗੇੜੀਆਂ ਦਿੰਦਾ ਮੋਟਰਸਾਈਕਲ 'ਤੇ ਬਹਿ ਕੇ ਕਿਸੇ ਗਲੀ ਦੀਆਂ, ਸਾਰਾ ਦਿਨ ਕਿਸੇ ਗਲੀ ਜਾ ਕੇ ਐਵੇਂ ਹੀ ਖਲੋਤਾ ਰਹਿੰਦਾ, ਅਤੇ ਉਹਨੂੰ ਲੱਗਦਾ ਹੁੰਦਾ ਵੀ ਪੂਰੇ ਜਹਾਨ 'ਚ ਕਿਸੇ ਨੂੰ ਨਹੀਂ ਪਤਾ ਮੈਂ ਕੀ ਕਰਨ ਡਿਆ, ਮੈਨੂੰ ਹੀ ਪਤਾ ਮੈਂ ਕੀ ਕਰਨ ਡਿਆ। ਹਾਲਾਂਕਿ ਪਤਾ ਪੂਰੇ ਮਹੱਲੇ ਨੂੰ ਹੁੰਦਾ ਵੀ ਇੱਥੇ ਕੀ ਕਰਨ ਡਿਆ। ਪਰ ਉਹਨੂੰ ਉਸ ਵੇਲੇ ਜੇ ਤੁਸੀਂ ਸਮਝਾਓ ਵੀ ਕਾਕਾ ਇਹ ਕੰਮ ਜਿਹੜਾ ਖਰਾਬ ਹੈ, ਸਾਰਿਆਂ ਨੂੰ ਪਤਾ ਹੈ, ਉਹ ਕਹੇਗਾ ਨਾ ਮੈਂ ਤਾਂ ਕਦੀ ਕਿਸੇ ਦੇ ਸਾਹਮਣੇ ਕੁਝ ਕੀਤਾ ਹੀ ਨਹੀਂ, ਕਿਸੇ ਨੂੰ ਕੀ ਪਤਾ। ਅਤੇ ਇਸ ਤਰ੍ਹਾਂ ਬੜੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਇਨਸਾਨ ਨੂੰ ਆਪਣਾ ਅਖੀਰ ਪਤਾ ਹੁੰਦੀ, ਲੇਕਿਨ ਇਨਸਾਨ ਫਿਰ ਵੀ ਉਂਗਲ ਦਿੰਦਾ ਅਤੇ ਫਸਦਾ। ਇਹ ਹੀ ਕੰਮ ਜਿਹੜਾ ਹੈ ਇਹ ਫੀਲਡ ਮਾਰਸ਼ਲ ਦੇ ਜਿਹੜੇ ਸੱਜਣ ਨੇ ਇਹਨਾਂ ਨੇ ਕਰ ਲਿਆ ਅਤੇ ਇਹਨਾਂ ਕੋਲੋਂ ਹੋ ਜਾਣਾ। ਮੈਂ ਤੁਹਾਨੂੰ ਦੱਸਿਆ ਇਹ ਦਾਵਤਾਂ ਸ਼ਾਵਤਾਂ ਜਿਹੜੀਆਂ ਬਾਹਰ ਕਰ ਰਹੇ ਨੇ, ਇਹ ਫੀਲਡ ਮਾਰਸ਼ਲ ਨੂੰ ਆਪਣਾ ਜ਼ੋਰ ਵਿਖਾਉਣਾ ਚਾਹੁੰਦੇ ਨੇ ਯੂਰਪ ਦੇ ਵਿੱਚ, ਬਾਹਰ ਦੇ ਮੁਲਕਾਂ 'ਚ ਵੀ 4 ਬੰਦੇ ਸਾਡੇ ਨਾਲ ਵੀ ਆਏ ਨੇ। ਯਾ ਸ਼ੇਖ ਜ਼ਰਾ ਇੱਧਰ ਵੀ ਵੇਖ, ਸਾਡੇ 'ਤੇ ਵੀ ਥੋੜ੍ਹੀ ਜਿਹੀ ਧਿਆਨ ਦਿਓ, ਐਕਸਟੈਂਸ਼ਨ ਤੋਂ ਬਾਅਦ ਵੀ ਸਾਡੇ ਨਾਲ ਹੱਥ ਕੂਲਾ ਹੀ ਰੱਖਣਾ। ਲੇਕਿਨ ਫੀਲਡ ਮਾਰਸ਼ਲ ਸਾਹਿਬ ਨੇ ਇਹਨਾਂ ਦੇ ਵੱਟ ਕੱਢਣੇ ਨੇ, ਕਿਉਂਕਿ ਉਹਨਾਂ ਆਪਣੀ ਰਜੀਮ ਲਿਆਉਣੀ ਹੈ। ਕੋਈ ਇਹ ਥੋੜ੍ਹੀ ਉਹਨਾਂ ਨੇ ਕੋਈ ਕਿਸੇ ਹੋਰ ਨੂੰ ਫਾਇਦਾ ਦੇਣਾ ਹੈ, ਉਹਨਾਂ ਆਪਣੀ ਰਜੀਮ ਲਿਆਉਣੀ। ਉਹਨਾਂ ਮੋਹਸਨ ਨਕਵੀ ਵਰਗੇ ਦੂਜੇ ਬੰਦੇ ਜਿਹੜੇ ਉਹ ਅੱਗੇ ਕਰਨੇ ਨੇ, ਉਹ ਅਡੀਕਣ ਡਏ ਨੇ। ਅਤੇ ਬਹਰਹਾਲ ਇਹ ਜੋੜ ਪਿਆ ਹੋਇਆ, ਦੇਖਦੇ ਬਣਦਾ ਕੀ ਹੈ। ਲੇਕਿਨ ਇਹ ਤੁਹਾਨੂੰ ਦਾਵਤਨਾਮਾ ਦੱਸਿਆ ਕੋਈ ਇੱਥੇ ਆਉਂਦੇ ਨੇ ਵੀ 500 ਤੋਂ 1000 ਦੇ ਦਰਮਿਆਨ ਬੰਦਾ ਅਸੀਂ ਇਕੱਠਾ ਕਰਨਾ ਹੈ। ਹੁਣ ਕਰ ਕਿੰਨੇ ਸਕਦੇ ਨੇ ਇਹ ਮੈਨੂੰ ਨਹੀਂ ਪਤਾ। ਬਹਰਹਾਲ ਫਰੀ ਟਿਕਟਾਂ ਨੇ, ਫਰੀ ਜਿਹੜੇ ਨੇ ਜਨਾਬੇ ਵਾਲਾ ਇਹਦੇ ਵਿੱਚ। ਹੁਣ ਕੁਝ ਸਾਰੇ ਬੰਦੇ ਤਾਂ ਨਹੀਂ ਲੈਣਗੇ, ਕੁਝ ਬੰਦੇ ਆਪਣੀਆਂ ਟਿਕਟਾਂ ਖਰੀਦ ਕੇ ਵੀ ਆ ਜਾਣਗੇ ਇੱਥੇ, ਜ਼ਾਹਿਰ ਹੈ। ਲੇਕਿਨ ਬੜੇ ਸਾਰੇ ਬੰਦਿਆਂ ਨੂੰ ਫਰੀ ਟਿਕਟਾਂ ਨੇ, ਫਰੀ ਹੋਟਲ ਨੇ, ਅਤੇ ਹੋ ਸਕਦਾ ਕੋ ਆਉਣ 'ਤੇ 100 ਪਾਉਂਡ ਵੀ ਜੇਬ ਦੇ ਵਿੱਚ ਪਾਉਣ। ਅਤੇ ਇਹ ਜਿਹੜੇ ਵੀ ਆਉਣ ਉਹਨਾਂ 'ਤੇ ਨਜ਼ਰ ਰੱਖਿਓ, ਜਿਹੜੇ ਵੀ ਬਿੱਲੇ ਛਿੱਲੇ ਆਉਣ ਇਸ ਕੰਮ ਦੇ ਉੱਤੇ, ਸਮਝ ਲੈਣਾ ਵੀ ਉਹ ਬਿੱਲੇ ਦੁੱਧ ਖਾਣ, ਉਹਨਾਂ ਦੇ ਵਿੱਚੋਂ ਜ਼ਿਆਦਾਤਰ ਬਿੱਲੇ ਜਿਹੜੇ ਨੇ ਉਹ ਮਲਾਈ ਖਾਣ ਵਾਲੇ ਨੇ, ਅਤੇ ਉਹ ਮਾਲ ਪਾਣੀ ਦੀ ਵਜ੍ਹਾ ਤੋਂ ਆਏ ਨੇ। ਕੋਈ ਇਹ ਨਹੀਂ ਕਿ ਉਹਨਾਂ ਨੂੰ ਕੋਈ ਇਹਨਾਂ ਨਾਲ ਪਿਆਰ ਮੁਹੱਬਤ ਹੈ। ਅੱਛਾ ਜੀ, ਅਗਲੀ ਖਬਰ 'ਤੇ ਚੱਲਦੇ। ਮੀਆਂ ਜਾਵੇਦ ਲਤੀਫ ਨੂਨ ਲੀਗ ਦੇ ਬੜੇ ਤੁਹਾਨੂੰ ਪਤਾ ਸੁਰਖੇਲ ਕਿਸਮ ਦੇ ਲੀਡਰ ਨੇ, ਸਰਪੰਚ ਨੇ ਉਹਨਾਂ ਦੇ ਬੜੇ। ਉਹਨਾਂ ਨੇ ਇੱਕ ਬਿਆਨ ਦਿੱਤਾ, ਉਹਨਾਂ ਕਿਹਾ ਜੀ ਪੰਜਾਬ 'ਚ ਪੋਸਟਿੰਗ ਟਰਾਂਸਫਰ 'ਤੇ ਰੇਟ ਲੱਗਾ, ਪੈਸੇ ਦੇ ਕੇ ਜਿਹੜਾ ਮਰਜ਼ੀ ਪੋਸਟਿੰਗ ਟਰਾਂਸਫਰ ਕਰਵਾ ਲੈ।
ਵਾਹ ਵਾਹ ਵਾਹ, ਮਾਸ਼ਾ ਅੱਲਾਹ, ਅੱਲਾਹ ਅਲ ਹੱਕ ਹੈ। ਇਹ ਨੂਨ ਲੀਗ ਜਿਹੜਾ ਕੰਮ ਦੂਜੇ ਤੇ ਕਹਿੰਦੀ ਹੈ ਨਾ, ਇਹਨਾਂ ਦੇ ਨਾਲ ਹੋ ਜਾਂਦਾ। ਮੀਆਂ ਸਾਹਿਬ ਲੋਕਾਂ ਦੀਆਂ ਧੀਆਂ ਦੀਆਂ ਤਸਵੀਰਾਂ ਸੁਟਵਾਉਂਦੇ ਸਨ। ਚੇਤੇ ਕਰੋ ਨਾ, ਮੀਆਂ ਸਾਹਿਬ ਨੇ ਪੂਰੀ ਮਿਹਨਤ ਕਰਕੇ ਮੁਹਤਰਮਾ ਬੇਨਜ਼ੀਰ ਭੁੱਟੋ ਸਾਹਿਬਾ ਦੀਆਂ ਜਾਲੀ ਨੰਗੀਆਂ ਗੰਦੀਆਂ ਤਸਵੀਰਾਂ ਹੈਲੀਕਾਪਟਰ ਤੋਂ ਥੱਲੇ ਸੁੱਟੀਆਂ ਸਨ। ਅੱਜ ਵੇਖੋ ਰੱਬ ਦੀ ਕਰਨੀ, ਉਹਨਾਂ ਦੀ ਆਪਣੀ ਧੀ ਸਿਆਸਤ ਕਰਨ ਡਈ, ਤੇ ਹੁਣ ਫੌਰਨ ਔਰਤ ਕਾਰਡ ਕੱਢ ਲੈਂਦੇ ਨੇ। ਜ਼ਰਾ ਜੀ ਗੱਲ ਕਰੋ, ਜ਼ਰਾ ਜੀ ਗੱਲ ਕਰੋ, ਆਉਂਦੇ ਨੇ ਔਰਤਾਂ ਦੀ ਇਹਨਾਂ ਨੇ ਬੇਹਰਮਤੀ ਕਰ ਦਿੱਤੀ ਹੈ। ਤੇ ਉੱਥੇ ਹੀ ਆ ਗਏ ਨਾ ਆਪ ਮੁੜ ਖੁੜ ਕੇ। ਹੁਣ ਬਲਕਿ ਆਪ ਤੇ ਹਕੂਮਤ ਹੀ ਸਾਰੀ ਆਹੋ ਨਹੀਂ ਆਹੋ ਵਾਲੀਆਂ ਦੀ ਬਣਾਤੀ ਹੈ। ਹੁਣ ਇਹ ਵੇਖ ਲਓ, ਉਸਮਾਨ ਬੁਜ਼ਦਾਰ ਦੇ ਉੱਤੇ ਪੋਸਟਿੰਗ ਟਰਾਂਸਫਰ 'ਚ ਜਿਹੜੀਆਂ ਉਹ ਕਰਪਸ਼ਨ ਦੇ ਇਲਜ਼ਾਮ ਲਾਉਂਦੇ ਸਨ। ਅੱਛਾ, ਉਹ ਜਿਹੜੇ ਇਲਜ਼ਾਮ ਲਾਉਂਦੇ ਸਨ ਉਹ ਸਾਰੇ ਸੈਕਟਰੀ ਇਹਨਾਂ ਦੇ ਕੋਲ ਅੱਜ ਵੀ ਉਹੀ ਨੇ। ਮਸਲਨ ਉਸਮਾਨ ਬੁਜ਼ਦਾਰ ਸਾਹਿਬ ਦਾ ਜਿਹੜਾ ਐਡੀਸ਼ਨਲ ਚੀਫ ਸੈਕਟਰੀ ਆਪਣਾ ਸਾਊਥ ਪੰਜਾਬ ਸੀ, ਉਹ ਅੱਜ ਕੱਲ੍ਹ ਇਹਨਾਂ ਦੇ ਚੀਫ ਸੈਕਟਰੀ ਨੇ। ਉਹਨਾਂ ਦੇ ਜਿਹੜੇ ਆਪਣਾ ਹੈਲਥ ਦੇ ਸੈਕਟਰੀ ਸਨ, ਉਹਨਾਂ ਦੇ ਜਿਹੜੇ ਗੁਜਰਾਂਵਾਲੇ ਦੇ ਕਮਿਸ਼ਨਰ ਸਨ, ਜਿੱਥੇ ਆਉਂਦੇ ਨੇ ਬੜੀ ਕਰਪਸ਼ਨ ਕੀਤੀ ਹੈ, ਉਹ ਅੱਜ ਕੱਲ੍ਹ ਇਹਨਾਂ ਨੇ ਚੀਫ ਸੈਕਟਰੀ ਉਹਨਾਂ ਨੂੰ ਲਾਇਆ ਹੋਇਆ ਹੈ। ਅਤੇ ਮਤਲਬ ਅਗਰ ਉਸਮਾਨ ਬੁਜ਼ਦਾਰ ਸਾਹਿਬ ਨੇ ਕਰਪਸ਼ਨ ਕਰਕੇ ਰਿਸ਼ਵਤ ਲੈ ਕੇ ਪੋਸਟਿੰਗ ਟਰਾਂਸਫਰ ਕੀਤੀ ਹੈ, ਅਤੇ ਕਿਸੇ ਨੇ ਰਿਸ਼ਵਤ ਦਿੱਤੀ ਵੀ ਹੈ ਨਾ, ਉਹ ਜਿਨ੍ਹਾਂ ਨੇ ਦਿੱਤੀ ਹੈ, ਉਹ ਤੁਹਾਡੇ ਬਕੌਲ ਜਿਨ੍ਹਾਂ ਨੇ ਦਿੱਤੀ ਹੈ, ਉਹਨਾਂ ਨੂੰ ਤਾਂ ਤੁਸੀਂ ਅੱਜ ਆਪਣੇ ਸਿਰ 'ਤੇ ਪਾਇਆ ਸਾਰਿਆਂ ਨੂੰ, ਉਹ ਤਾਂ ਤੁਸੀਂ ਨਾਲ ਰਲਾਏ ਨੇ। ਅਤੇ ਮਤਲਬ ਲੈਣ ਵਾਲਾ ਸਿਰਫ ਬੁਰਾ ਸੀ, ਦੇਣ ਵਾਲਾ ਨਹੀਂ। ਅਤੇ ਅੱਜ ਮੀਆਂ ਜਵੇਦ ਲਤੀਫ ਫਿਰ ਆਖਣ ਡਏ ਨੇ ਵੀ ਰਿਸ਼ਵਤ ਦੇ ਕੇ ਪੰਜਾਬ ਦੇ ਵਿੱਚ ਪੋਸਟਿੰਗ ਟਰਾਂਸਫਰ ਹੋ ਰਹੀ ਹੈ ਅਤੇ ਹਾਲਾ ਲੱਲਾ ਮੱਚੀ ਹੈ, ਅਤੇ ਇਹਦੇ ਬਾਰੇ ਕੁਝ ਸੋਚੋ। ਅੱਛਾ ਜੀ, ਅਗਲੀ ਖਬਰ 'ਤੇ ਆਓ ਜ਼ਰਾ। ਇਸਲਾਮਾਬਾਦ ਦੇ ਵਿੱਚ ਖੋਤਿਆਂ ਦੀ ਕਾਨਫਰੰਸ ਹੋਈ ਹੈ, ਗਧਿਆਂ ਦੀ। ਅੱਛਾ, ਇਹ ਹੁਣ ਤੁਸੀਂ ਆਖੋ ਵੀ ਖੋਤੇ ਇਕੱਠੇ ਹੋ ਗਏ। ਨਹੀਂ, ਇਸਲਾਮਾਬਾਦ 'ਚ ਖੋਤਿਆਂ ਨੂੰ ਕਿਤੇ ਇਸ ਤਰ੍ਹਾਂ ਜਿਹੜੇ ਵਿਚਾਰੇ ਅਸਲ ਗਧੇ ਨੇ ਉਹਨਾਂ ਨਹੀਂ ਵੰਡ ਦਿੰਦੇ, ਜਿਹੜੇ ਇਨਸਾਨੀ ਰੂਪ 'ਚ ਗਧੇ ਨੇ ਉਹ ਜਾ ਸਕਦੇ ਨੇ। ਇਹ ਗਧਿਆਂ 'ਤੇ ਕਾਨਫਰੰਸ ਹੋਈ ਹੈ, ਗਧਿਆਂ ਦੀ ਕਾਨਫਰੰਸ ਨਹੀਂ ਹੋਈ, ਗਧਿਆਂ ਦੇ ਉੱਤੇ ਕਾਨਫਰੰਸ ਹੋਈ ਹੈ। ਉੱਤੇ ਮਤਲਬ ਉੱਤੇ ਬਹਿ ਕੇ ਨਹੀਂ, ਮਤਲਬ ਉਹਨਾਂ ਦੇ ਬਾਰੇ ਗੱਲ ਹੋਈ ਹੈ। ਉਹਨਾਂ ਨੇ ਆਖਿਆ ਵੀ ਗਧਿਆਂ ਦਾ ਜਿਹੜਾ ਤਸ਼ੱਖਸ ਹੈ ਨਾ, ਉਹਨੂੰ ਬਦਲੋ। ਗਧਿਆਂ ਦਾ ਜਿਹੜਾ ਤਸ਼ੱਖਸ, ਉਹਨਾਂ ਦਾ ਜਿਹੜਾ ਇਮੇਜ ਹੈ ਨਾ, ਉਹਨਾਂ ਦੀ ਇਮੇਜ ਬਿਲਡਿੰਗ ਕਰਨੀ ਹੈ। ਤੁਹਾਨੂੰ ਪਤਾ ਹੀ ਅੱਜ ਕੱਲ੍ਹ ਬੜਿਆਂ ਸਾਰਿਆਂ ਦੀ ਇਮੇਜ ਬਿਲਡਿੰਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਬਾਜੀ ਦੀ ਵੀ ਕੋਸ਼ਿਸ਼ ਹੋ ਰਹੀ ਹੈ ਕਿ ਉਹਨਾਂ ਦਾ ਬ੍ਰਾਂਡ ਦੁਬਾਰਾ ਡਿਵੈਲਪ ਕਰਨਾ, ਇਮੇਜ ਬਿਲਡਿੰਗ ਹੈ। ਫੀਲਡ ਮਾਰਸ਼ਲ ਸਾਹਿਬ ਦਾ ਵੀ ਇਮੇਜ ਬਿਲਡ ਹੋ ਰਿਹਾ, ਬਾਕੀ ਹੋਰ ਕਈ। ਉਹਨਾਂ ਨਾਲ ਅਗਲਿਆਂ ਨੇ ਕਿਹਾ ਵੀ ਨਹੀਂ ਜੀ, ਖੋਤਿਆਂ ਦਾ ਵੀ ਕਰੋ। ਤੁਹਾਨੂੰ ਮਜ਼ਾਕ ਲੱਗ ਰਿਹਾ ਹੋਏਗਾ, ਨਹੀਂ ਸੀਰੀਅਸਲੀ। ਕਾਨਫਰੰਸ ਚੀਨ ਔਰ ਪਾਕਿਸਤਾਨ ਦੇ ਨੁਮਾਇੰਦਿਆਂ ਨੇ ਕਰਵਾਈ ਹੈ, ਔਰ ਤਕਰੀਰਾਂ 'ਚ ਇਹ ਕਿਹਾ ਹੈ, ਕਾਰੋਬਾਰੀ ਵਫੂਦ ਵੀ ਸ਼ਾਮਿਲ ਹੋਏ ਨੇ, ਕਿ ਜਿਹੜਾ ਖੋਤਾ ਹੈ ਉਹ ਸਿਰਫ ਮਿਹਨਤਕਸ਼ ਜਾਨਵਰ ਨਹੀਂ, ਬਲਕਿ ਇੱਕ ਮਾਸ਼ੀ ਅਸਾਸਾ ਵੀ ਹੈ। ਉਹਨਾਂ ਨੇ ਆਖਿਆ ਉਹਨੂੰ ਆਪਣਾ ਐਸਟ ਵੀ ਸਮਝੋ। ਗੱਲ ਵੀ ਸੱਚੀ, ਐਸਟ ਤੇ ਹੈ। ਮਾੜੇ ਬੰਦੇ ਆਸਤੇ ਉਹਦਾ ਜਿਹੜਾ ਡੰਗਰ ਹੈ ਉਹ ਐਸਟ ਹੀ ਹੈ, ਜਿਸ ਵੇਲੇ ਮਰਜ਼ੀ ਵੇਚ ਕੇ ਤੇ ਪੈਸੇ ਆਪਣਾ ਵੱਟ ਲੈ। ਮੱਝ ਹੋਈ, ਝੋਟੀ ਹੋਈ, ਝੋਟਾ ਹੋਇਆ, ਬੱਕਰੀ, ਮੁਰਗੀ, ਖੋਤਾ, ਘੋੜਾ, ਉਹ ਸਾਰੇ ਉਹਦੇ ਜ਼ਾਹਿਰ ਹੈ ਐਸਟ ਹੀ ਨੇ, ਹਥਿਆਰ ਨੇ ਉਹਦੇ, ਦੂਸਰੇ ਲਫ਼ਜ਼ਾਂ ਦੇ ਵਿੱਚ। ਅਤੇ ਉਹ ਇਹ ਦੁਨੀਆ ਨਿਊਜ਼ ਨੇ ਖਬਰ ਦਿੱਤੀ ਹੈ ਕਿ ਕਾਨਫਰੰਸ ਪਾਕਿਸਤਾਨ ਔਰ ਚੀਨ ਦੀਆਂ ਕੰਪਨੀਆਂ, ਵਜ਼ਾਰਤ ग़ਜ਼ਾਈ ਤਹਫ਼ੁਜ਼ ਦੇ ਹਕਾਮ ਔਰ ਦੀਗਰ ਮੁਤਲਕਾ ਮਹਿਕਮਿਆਂ ਦੀ ਮੁਸ਼ਤਰਕਾ ਕਾਵਿਸ਼ ਸੀ। ਔਰ ਉਹਨਾਂ ਨੇ ਆਖਿਆ ਵੀ ਖੋਤਿਆਂ ਲਈ ਇੱਕ ਐਸਾ ਇਨਵਾਇਰਮੈਂਟ ਕ੍ਰੀਏਟ ਕਰੋ ਜਿਹੜਾ ਲੁਕਰੇਟਿਵ ਹੋਵੇ, ਕੰਡਿਊਸਿਵ ਹੋਵੇ, ਔਰ ਖੋਤੇ ਵਧਣ ਫੁੱਲਣ, ਅਤੇ ਖੋਤਿਆਂ ਨੂੰ ਐਸਟ ਦਾ ਦਰਜਾ ਵੀ ਡਿਕਲੇਅਰ ਕੀਤਾ ਜਾਏ। ਹੁਣ ਮੈਨੂੰ ਲੱਗਦਾ ਵੀ ਖੋਤੇ ਪਲੱਜ ਕਰਕੇ ਵੀ ਆਉਣ ਵਾਲੇ ਵਕਤ 'ਚ ਬੈਂਕ ਕਰਜ਼ੇ ਦੇਣਗੇ, ਦੇਣੇ ਵੀ ਚਾਹੀਦੇ ਨੇ। ਖੋਤੇ ਜਿਹੜੇ ਨੇ ਉਹ ਇਹ ਜਿਹੋ ਜਿਹੇ ਹੁਕਮਰਾਨ ਨੇ, ਉਹਨਾਂ ਨਾਲੋਂ ਤਾਂ ਚੰਗੇ ਨੇ ਵਿਚਾਰੇ। ਸਾਰਾ ਦਿਨ ਥੋੜ੍ਹੇ ਜਿਹੇ ਪੱਠੇ ਖਾ ਕੇ ਤੇ ਸਾਰਾ ਦਿਨ ਐਡੀ ਮਿਹਨਤ ਕਰਕੇ ਕੰਮ ਕਰਦੇ ਨੇ। ਬਾਹਰਲੇ ਖੋਤਿਆਂ 'ਤੇ ਕਾਨਫਰੰਸ ਹੋਈ ਹੈ, ਇਹ ਅਸੀਂ ਕਿਹਾ ਤੁਹਾਡੀ ਖਿਦਮਤ ਦੇ ਵਿੱਚ ਇਹ ਖਬਰ ਜ਼ਰੂਰ ਰੱਖੀ ਹੈ। ਅੱਗੋਂ ਜੀ 9 ਮਈ ਦੇ 2 ਮੁਕੱਦਮਾਤ 'ਚ ਖਤੀਜਾ ਸ਼ਾਹ ਦੇ ਵਾਰੰਟ ਗ੍ਰਿਫਤਾਰੀ ਜਾਰੀ ਕਰ ਦਿੱਤੇ ਨੇ। ਇੰਸਦਾਦ ਦਹਿਸ਼ਤਗਰਦੀ ਨੇ ਨਾ ਸਿਰਫ ਖਤੀਜਾ ਸ਼ਾਹ ਬਲਕਿ ਇਮਰਾਨ, ਫਾਇਜ਼ਾ ਅਜ਼ਮਤ, ਉਸਮਾਨ, ਹਮਜ਼ਾ ਸੁਹੇਲ, ਅਬਦੁਰ ਰਜ਼ਾਕ ਔਰ ਸਫਦਰ, ਇਹਨਾਂ ਦੇ ਵਾਰੰਟ ਗ੍ਰਿਫਤਾਰੀ ਵੀ ਜਾਰੀ ਕੀਤੇ ਨੇ, ਅਤੇ ਵਿੱਚੋਂ ਅਬਦੁਰ ਰਜ਼ਾਕ ਔਰ ਸਫਦਰ ਨੂੰ ਇਸ਼ਤਿਹਾਰੀ ਮੁਲਜ਼ਮ ਡਿਕਲੇਅਰ ਕਰ ਦਿੱਤਾ ਹੈ। ਇਹ ਹੁਣ ਤੁਸੀਂ ਹਿਸਾਬ ਲਾ ਲਓ ਕਿ ਔਰਤਾਂ ਦੇ ਪਿੱਛੇ ਚੜ੍ਹੇ ਨੇ। ਮਸਲਾ ਸਿਰਫ ਇੱਕ ਹੀ ਹੈ, ਖਤੀਜਾ ਸ਼ਾਹ ਅਗਰ ਅੱਜ ਬਿਆਨ ਦੇ ਦੇ ਇਮਰਾਨ ਖਾਨ ਦੇ ਖਿਲਾਫ, ਤੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਇਸੇ ਖਤੀਜਾ ਸ਼ਾਹ ਨੂੰ ਇਹ ਬਿਲਕੁਲ ਪਾਕ ਸਾਫ਼ ਕਰਕੇ ਪੇਸ਼ ਕਰ ਦੇਣਗੇ। ਲੇਕਿਨ ਅੱਜ ਤੱਕ ਖਤੀਜਾ ਸ਼ਾਹ ਕਿਉਂਕਿ ਨਹੀਂ ਬਿਆਨ ਦੇ ਰਹੀ ਇਮਰਾਨ ਖਾਨ ਦੇ ਖਿਲਾਫ, ਅਸੂਲ 'ਤੇ ਖਲੋਤੀ ਹੈ, ਅਤੇ ਉਹਦੇ ਹੁਣ ਵਾਰੰਟ ਗ੍ਰਿਫਤਾਰੀ ਜਿਹੜੇ ਨੇ ਉਹ ਜਾਰੀ ਕੀਤੇ ਨੇ। ਇਹ ਨਵੇਂ ਤੋਂ ਨਵਾਂ ਕੰਮ ਹੈ। ਅੱਗੋਂ ਸੁਣ ਲਓ, ਗੁਜਰਾਂਵਾਲਾ ਰਾਹਵਲੀ ਕੈਂਟ ਦੇ ਵਿੱਚ 9 ਮਈ ਮੁਕੱਦਮਾਤ 'ਚ 5 ਸਾਲ ਸਜ਼ਾ ਪਾਉਣ ਵਾਲੇ 51 ਅਸੀਰਾਨ ਦੇ ਵਿੱਚੋਂ ਨੌਜਵਾਨ ਕਾਸਮ ਖੋਖਰ ਜੇਲ੍ਹ 'ਚ ਇੰਤਕਾਲ ਕਰ ਗਿਆ। ਇੰਨਾ ਲਿਲਾਹਿ व इन्ना इलैहि राजिऊन। ਅਸੀਰਾਨ ਵੇਖੋ ਵਿਚਾਰੇ ਆਪਣੀਆਂ ਅਪੀਲਾਂ ਲਾ ਕੇ ਬੈਠੇ ਨੇ। ਇਹਨਾਂ ਨੂੰ ਝੂਠੀ ਸਜ਼ਾ ਦਿੱਤੀ ਹੈ ਜਾਲੀ ਮੁਕੱਦਮੇ ਦੇ ਵਿੱਚ। 51 ਬੰਦਿਆਂ ਨੂੰ ਇਹ ਸਜ਼ਾ ਦਿੱਤੀ 5-5 ਸਾਲ ਦੀ। ਇਹ ਜੱਜ ਉਹਦਾ ਬੇੜਾ ਗਰਕ ਹੋ ਜਾਏ, ਖਾਤੂਨ ਸੀ, ਮੈਨੂੰ ਹੁਣ ਯਾਦ ਨਹੀਂ ਉਹਦਾ ਨਾਂ ਕੀ ਸੀ। ਉਸ ਖਾਤੂਨ ਜੱਜ ਨੇ ਸਾਰਿਆਂ ਨੂੰ, ਸਾਰੇ 51 ਦੇ 51 ਨੂੰ 5-5 ਸਾਲ ਦੀ ਇੱਕੋ ਫੈਸਲੇ ਦੇ ਵਿੱਚ ਸਜ਼ਾ ਦੇ ਕੇ ਚਲੀ ਗਈ ਸੀ। ਔਰ ਬਸ ਜ਼ਾਹਿਰ ਹੈ ਇਹ ਸਭ ਤੋਂ ਪਹਿਲੀ ਸਜ਼ਾ ਹੀ ਦਿੱਤੀ ਸੀ 9 ਮਈ ਦੇ ਵਿੱਚ। ਦੂਸਰੇ ਲਫ਼ਜ਼ਾਂ 'ਚ ਸਭ ਤੋਂ ਜ਼ਿਆਦਾ ਟਾਊਟਗਿਰੀ ਇਸੇ ਅਦਾਲਤ ਨੇ ਕੀਤੀ ਸੀ ਸਭ ਤੋਂ ਪਹਿਲਾਂ। ਇਸ ਕਤਲ ਦੇ ਵਿੱਚ ਜ਼ਾਹਿਰ ਹੈ ਉਹ ਜੱਜ ਸਾਹਿਬਾ ਵੀ ਸ਼ਾਮਿਲ ਨੇ। ਨਾਲ ਅਪੀਲ ਜਿਹੜੀ ਜਸਟਿਸ ਸੈਯਦ ਸ਼ਹਿਬਾਜ਼ ਰਿਜ਼ਵੀ
ਉਹਨਾਂ ਦੀ ਅਦਾਲਤ ਦੇ ਵਿੱਚ ਇਸ ਨੌਜਵਾਨ ਦੀ ਕਾਸਮ ਖੋਖਰ ਦੀ ਅਪੀਲ ਪਈ ਸੀ, ਇਨਸਾਫ ਦੀ ਮੁੰਤਜ਼ਰ ਸੀ, ਤੇ ਜਸਟਿਸ ਸੈयद ਸ਼ਹਬਾਜ਼ ਰਿਜ਼ਵੀ ਸਾਹਿਬ ਨੇ ਅਪੀਲ ਨਹੀਂ ਸੁਣੀ ਤੇ ਬੰਦਾ ਅੱਲਾ ਨੂੰ ਪਿਆਰਾ ਹੋ ਗਿਆ। ਪਹਿਲਾ ਨਹੀਂ ਬੰਦਾ ਮੁਜਾਹਦ ਸ਼ਾਹ 9 ਮਈ ਦੇ ਵਾਕਿਆ 'ਚ ਗ੍ਰਿਫਤਾਰ ਹੋਇਆ, ਕੋਟ ਲਖਪਤ ਜੇਲ੍ਹ ਦੇ ਵਿੱਚ ਕੈਦ 'ਚ ਰੱਖਿਆ ਗਿਆ। 2024 ਦੇ ਵਸਤ ਦੇ ਵਿੱਚ ਜ਼ਮਾਨਤ ਹੋਈ ਤੇ 2025 ਉਹਦਾ ਇੰਤਕਾਲ ਹੋ ਗਿਆ। ਸ਼ੇਖ ਲਤੀਫ 9 ਮਈ ਦੇ ਵਾਕਿਆ 'ਚ ਗ੍ਰਿਫਤਾਰ ਕੀਤਾ ਗਿਆ, ਕੋਟ ਲਖਪਤ ਜੇਲ੍ਹ ਦੇ ਵਿੱਚ ਕੈਦ ਰੱਖਿਆ, 2024 ਦੇ ਵਿੱਚ ਇਹਦਾ ਇੰਤਕਾਲ ਹੋ ਗਿਆ। ਜੂਨ ਆਪਣਾ 2025 'ਚ ਇੰਤਕਾਲ ਹੋ ਗਿਆ। ਨਦੀਮ ਚੌਧਰੀ 9 ਮਈ ਦੇ ਵਾਕਿਆ 'ਚ ਗ੍ਰਿਫਤਾਰ ਕੀਤਾ, ਕੋਟ ਲਖਪਤ ਜੇਲ੍ਹ ਦੇ ਵਿੱਚ ਰੱਖਿਆ, ਜੂਨ 2025 'ਚ ਇੰਤਕਾਲ ਹੋ ਗਿਆ। ਆਬਦ ਮਸੀਹ 9 ਮਈ ਦੇ ਵਾਕਿਆ 'ਚ ਗ੍ਰਿਫਤਾਰ ਰੱਖਿਆ, ਕੋਟ ਲਖਪਤ ਜੇਲ੍ਹ ਦੇ ਵਿੱਚ ਕੈਦ ਰੱਖਿਆ, ਜੂਨ 2025 'ਚ ਇੰਤਕਾਲ ਹੋ ਗਿਆ। ਇਫਤਖਾਰ ਜੱਟ ਜ਼ਮਾਨ ਪਾਕ ਤੋਂ ਗ੍ਰਿਫਤਾਰ ਕੀਤਾ, ਕੋਟ ਲਖਪਤ ਜੇਲ੍ਹ ਦੇ ਵਿੱਚ ਕੈਦ ਰੱਖਿਆ, 1 ਜੁਲਾਈ 2025 ਨੂੰ ਇੰਤਕਾਲ ਹੋ ਗਿਆ। ਅਬਦੁੱਲਾ 9 ਮਈ ਦੇ ਵਾਕਿਆ 'ਚ ਗ੍ਰਿਫਤਾਰ ਕੀਤਾ, ਕੋਟ ਲਖਪਤ ਜੇਲ੍ਹ 'ਚ ਕੈਦ ਰੱਖਿਆ, ਜੂਨ 2025 'ਚ ਇੰਤਕਾਲ ਕਰ ਗਿਆ। 7ਵਾਂ ਜਮਸ਼ੇਦ ਖਾਨ ਜ਼ਮਾਨ ਪਾਕ ਤੋਂ ਗ੍ਰਿਫਤਾਰ ਕੀਤਾ, ਕੋਟ ਲਖਪਤ ਜੇਲ੍ਹ ਦੇ ਵਿੱਚ ਗ੍ਰਿਫਤਾਰ ਰੱਖਿਆ, 20 ਜੁਲਾਈ 2025 ਨੂੰ ਇੰਤਕਾਲ ਕਰ ਗਿਆ। ਇਹ ਸੱਤੋਂ ਹੀ ਜਿਹੜੇ ਕਾਰਕੁਨ ਸਨ, ਇਹਨਾਂ ਨੂੰ ਹੈਪੇਟਾਈਟਸ ਦੇ ਇਹਨਾਂ ਦਾ ਪੋਜ਼ੀਟਿਵ ਆਇਆ ਸੀ ਰਿਜ਼ਲਟ, ਔਰ ਵਜ੍ਹਾ ਜ਼ਾਹਿਰ ਹੈ ਉੱਥੇ ਜਿਹੜੀ ਹਾਲਾਤ ਜਿਨ੍ਹਾਂ 'ਚ ਰੱਖਿਆ ਇਹਨਾਂ ਨੂੰ, ਗੈਰ ਇਨਸਾਨੀ ਹਾਲਾਤ ਦੇ ਵਿੱਚ ਜੇਲ੍ਹ ਦੇ ਵਿੱਚ ਕੈਦ ਰੱਖਿਆ, ਕੋਈ ਤਸ਼ਖੀਸ ਨਹੀਂ ਹੋਈ, ਕੋਈ ਇਹਨਾਂ ਨੂੰ ਦਵਾਈ ਨਹੀਂ ਦਿੱਤੀ ਗਈ, ਕੋਈ ਇਹਨਾਂ ਦਾ ਟਰੀਟਮੈਂਟ ਨਹੀਂ ਹੋਇਆ। ਉਸ ਤੋਂ ਬਾਅਦ ਇਹਨਾਂ ਨਾਲ ਜੋ ਹੋਣਾ ਸੀ ਉਹ ਤੁਹਾਡੇ ਸਾਹਮਣੇ ਅੱਗੇ ਚੱਲਨੇ। ਇਹ ਜ਼ਿੰਦਗੀਆਂ ਜਿਹੜੀਆਂ ਖੋਈਆਂ ਗਈਆਂ ਨੇ, ਜ਼ਾਹਿਰ ਹੈ ਇਹਦੇ ਵਿੱਚ ਇਹ ਜੱਜ ਵੀ ਸ਼ਾਮਿਲ ਨੇ, ਇਹਦੇ 'ਚ ਪੂਰਾ ਸਿਸਟਮ ਸ਼ਾਮਿਲ ਹੈ। ਇਹਨਾਂ ਦੇ ਕਤਲ ਦੇ ਵਿੱਚ ਇਹ ਪੂਰੇ ਦਾ ਪੂਰਾ ਜਿਹੜਾ ਸਿਸਟਮ ਹੈ, ਇਹਦੇ 'ਚ ਬੈਠੀਆਂ ਕਾਲੀਆਂ ਭੇਡਾਂ ਜਿਹੜੀਆਂ ਨੇ ਉਹ ਸਾਰੀਆਂ ਸ਼ਾਮਿਲ ਨੇ, ਲੇਕਿਨ ਮਾੜੇ ਲੋਕਾਂ ਦੇ ਬੱਚੇ ਮਾਰੇ ਗਏ। ਅੱਛਾ ਜੀ, 3 ਕਜ਼ਨ ਤੇ 3 ਕਹਾਣੀਆਂ, ਇਹ ਸਾਡੀ ਅਗਲੀ ਖਬਰ ਹੈ। ਜਸਟਿਸ ਬਾਬਰ ਸੱਤਾਰ ਸਾਹਿਬ ਨਾ ਇਨਸਾਫੀ ਦੇ ਸਾਹਮਣੇ ਡਟੇ ਖਲੋਤੇ ਨੇ। ਉਹਨਾਂ ਦੇ ਇੱਕ ਹੋਰ ਕਜ਼ਨ ਬਾਬਰ ਸੱਤਾਰ ਸਾਹਿਬ ਦਾ ਤੁਹਾਨੂੰ ਪਤਾ ਹੈ, ਭਾ ਫੀਜ਼ੁਰ ਰਹਿਮਾਨ ਨੂੰ ਵੀ ਹੁਣੇ ਹੀ ਉਹਨਾਂ ਨੇ ਫਾਰਿਗ ਕੀਤਾ ਸੀ, ਜਿਹੜੀ ਜਾਲਸਾਜ਼ੀ ਨਾਲ ਉਹਨਾਂ ਦੀ ਅਪਾਇੰਟਮੈਂਟ ਹੋਈ ਉਹਦੇ 'ਚੋਂ। ਉਹਨਾਂ ਦੇ ਨਾਲ ਉਹਨਾਂ ਦੇ ਕਰੀਬੀ ਅਜ਼ੀਜ਼ ਬ੍ਰਿਗੇਡੀਅਰ ਰਿਟਾਇਰਡ ਜਵੇਦ ਅਕਰਮ, ਉਹ ਪ੍ਰੈਸ ਕਾਨਫਰੰਸ ਨਹੀਂ ਕਰ ਰਹੇ, ਜੇਲ੍ਹ 'ਚ ਕੈਦ ਨੇ। ਤੁਹਾਨੂੰ ਪਤਾ ਹੈ ਉਹਨਾਂ ਨੂੰ 6 ਦੀ ਜਾਂ 8 ਸਾਲ ਦੀ ਸਜ਼ਾ ਦਿੱਤੀ, 6 ਸਾਲ ਦੀ ਫੌਜੀ ਅਦਾਲਤ ਨੇ ਸਜ਼ਾ ਦਿੱਤੀ। ਰਿਟਾਇਰਡ ਬ੍ਰਿਗੇਡੀਅਰ ਨੇ, ਬਜ਼ੁਰਗ ਨੇ, ਬਿਮਾਰ ਵੀ ਨੇ, ਲੇਕਿਨ ਫਿਰ ਵੀ ਪੂਰੀ ਜਵਾਂਮਰਦੀ ਦੇ ਨਾਲ ਉਹ ਜੇਲ੍ਹ ਕੱਟ ਰਹੇ ਨੇ, ਆਪਣੇ ਪੈਰਾਂ 'ਤੇ ਖਲੋਤੇ ਨੇ। ਦੋਵੇਂ ਕਜ਼ਨਾਂ ਨੇ ਜਿਹੜਾ ਇਨਸਾਫ ਦੇ ਨਾਲ ਖਲੋਣ ਵਾਲੀ ਅਖੀਰ ਕਰ ਦਿੱਤੀ ਹੈ। ਤੀਜੇ ਕਜ਼ਨ ਇਹਨਾਂ ਦੇ ਵਜ਼ੀਰ ਖਜ਼ਾਨਾ ਔਰੰਗਜ਼ੇਬ, ਜਿਹੜੇ ਇਸ ਵੇਲੇ ਨੇ ਜਨਾਬ ਔਰੰਗਜ਼ੇਬ ਔਰੀ ਸਾਹਿਬ, ਉਹ ਵੀ ਇਹਨਾਂ ਦੇ ਕਰੀਬੀ ਅਜ਼ੀਜ਼ ਨੇ। ਉਹ ਜ਼ੁਲਮ ਦੇ ਨਿਜ਼ਾਮ ਦੇ ਨਾਲ ਖਲੋਤੇ ਨੇ, ਉਹ ਇਸ ਜ਼ੁਲਮ ਦੇ ਨਿਜ਼ਾਮ ਨੂੰ ਪੱਕਿਆਂ ਕਰ ਰਹੇ ਨੇ, ਸੀਮਟ ਲਾ ਰਹੇ ਨੇ। ਜਿੱਥੇ ਦੂਜੇ 2 ਕਜ਼ਨ ਜਿਹੜੇ ਨੇ ਉਹ ਖਲੋਤੇ ਨੇ, ਉੱਥੇ ਇਹ ਆਪਣਾ ਹਿੱਸਾ ਪੂਰਾ ਜਿਹੜਾ ਉਹ ਪਾ ਰਹੇ ਨੇ ਤੇ ਪੂਰੀ ਕੋਸ਼ਿਸ਼ ਕਰ ਰਹੇ ਨੇ ਵੀ ਕਿਸੇ ਵੀ ਤਰੀਕੇ ਦੇ ਨਾਲ ਇਹ ਸਿਸਟਮ ਜਿਹੜਾ ਇਹ ਹੋਰ ਜ਼ੁਲਮ ਕਰ ਲੈ, ਹੋਰ ਲੋਕਾਂ ਦੇ ਨਾਲ ਧੱਕਾ ਕਰ ਲੈ। ਅੱਛਾ ਜੀ, ਅਗਲੀ ਖਬਰ ਲੈ ਲਓ। 4 ਪੁਲਿਸ ਅਹਿਲਕਾਰਾਂ ਨੇ ਲਾਹੌਰ ਦੇ ਇਲਾਕੇ ਹਰਬੰਸਪੁਰਾ ਦੇ ਵਿੱਚ ਸ਼ਹਿਰੀ ਨੂੰ ਤਲਾਸ਼ੀ ਦੇ ਬਹਾਨੇ ਅਗਵਾ ਕਰਕੇ 40 ਲੱਖ ਰੁਪਈਆ ਤੇ 2 ਤੋਲੇ ਸੋਨਾ ਲੁੱਟ ਲਿਆ। ਇਹ ਜੇ ਪੰਜਾਬ ਦੀ ਪੁਲਿਸ ਮਾਸ਼ਾਅੱਲਾ, ਬਾਜੀ ਮਰੀਮ ਦੀ ਸਭ ਦੀ ਮਾਂ ਹੈ, ਜ਼ਾਹਿਰ ਹੈ। ਉਹਨਾਂ ਨੇ ਪਹਿਲਾਂ ਤਾਂ ਸ਼ਹਿਰੀਆਂ ਨੂੰ ਡੱਕਿਆ, 4 ਪੁਲਿਸ ਵਾਲਿਆਂ ਨੇ, ਉਹਨਾਂ ਦੀ ਤਲਾਸ਼ੀ ਲਈ ਤਾਂ ਜ਼ਾਹਿਰ ਉਹਨਾਂ ਦੇ ਕੋਲ ਪੈਸੇ ਸਨ 40 ਲੱਖ ਰੁਪਈਆ। ਤਲਾਸ਼ੀ ਦੇ ਬਹਾਨੇ ਉਹ ਪੈਸੇ ਵੀ ਲੁੱਟ ਲਏ ਤੇ ਉਹਨਾਂ ਨੂੰ ਆਖਿਆ ਭੱਜੋ ਇੱਥੋਂ। ਉਹ ਹੁਣ ਵਿਚਾਰੇ ਮੁਕੱਦਮੇ ਕਰਵਾਉਂਦੇ ਫਿਰ ਰਹੇ ਨੇ ਤੇ ਕੋਈ ਉਹਨਾਂ ਨੂੰ ਸੁਣ ਨਹੀਂ ਰਿਹਾ ਉਹਨਾਂ ਦੀ ਗੱਲ ਕਿ ਮੁਕੱਦਮਾ ਜਿਹੜਾ ਉਹ ਉਹਨਾਂ ਦਾ ਦਰਜ ਹੋਵੇ, ਉਹ ਪੁਲਿਸ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਹੋਵੇ। ਅੱਛਾ ਜੀ, ਮਰੀਮ ਨਵਾਜ਼ ਸਾਹਿਬਾ ਨੇ ਕੱਲ੍ਹ ਤਕਰੀਰ ਕੀਤੀ ਹੈ ਸਰਗੋਧੇ 'ਚ। ਉਹ ਕਹਿੰਦੇ ਨੇ ਕਿ ਉਹ ਸ਼ਖਸ ਜਿਹੜਾ ਅਡਿਆਲਾ ਜੇਲ੍ਹ 'ਚ ਬੈਠਾ ਹੈ, ਉਹਨੂੰ ਅੰਦਾਜ਼ਾ ਹੀ ਨਹੀਂ ਕਿ ਬਾਹਰ ਦੀ ਦੁਨੀਆ ਮੁਕੰਮਲ ਤੌਰ 'ਤੇ ਬਦਲ ਚੁੱਕੀ ਹੈ। ਉਹਨੂੰ ਪਤਾ ਹੀ ਨਹੀਂ ਕਿ ਪਾਕਿਸਤਾਨ ਦੇ ਵਿੱਚ ਹੁਣ ਇੱਕ ਕਿੱਸਾ ਭਾਰੀਨਾ ਉਹ ਹੋ ਗਏ ਨੇ, ਪਾਕਿਸਤਾਨ ਅੱਗੇ ਵੱਧ ਗਿਆ, ਪਾਕਿਸਤਾਨ ਤਰੱਕੀ ਦੇ ਨਵੇਂ ਸਫ਼ਰ ਜਿਹੜੇ ਨੇ ਉਹਨਾਂ ਦਾ ਆਗਾਜ਼ ਕਰ ਚੁੱਕਿਆ। ਇਹ ਬਾਜੀ ਮਰੀਮ ਉੱਥੇ ਕਹਿੰਦੀ ਹੈ ਕਿ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚ ਬੈਠਿਆਂ ਕੋਈ ਪਤਾ ਨਹੀਂ ਵੀ ਬਾਹਰ ਕੀ ਹੋਣ ਡਿਆ। ਅਜੀਬ ਗੱਲ ਹੈ। ਆਵਾਮ ਸਾਰੀ ਇਮਰਾਨ ਖਾਨ ਦੇ ਨਾਲ ਜੁੜੀ ਹੈ। ਇਮਰਾਨ ਖਾਨ ਦਾ ਆਂਦੇ ਨੇ ਵੀ ਟਵਿੱਟਰ ਬੰਦ ਕਰਾਉਣਾ, ਉਹਨੇ ਸਾਨੂੰ ਬੜਾ ਵਕਤ ਪਾਇਆ ਹੈ। ਤੇ ਜੇ ਉਹਨੂੰ ਪਤਾ ਹੀ ਨਹੀਂ ਬਾਹਰ ਕੀ ਹੋਣ ਡਿਆ ਤੇ ਉਹਦੇ ਟਵਿੱਟਰ ਨੂੰ ਕੋਈ ਵੇਖਦਾ ਹੀ ਨਹੀਂ, ਰੀਟਵੀਟ ਹੀ ਨਹੀਂ ਕਰਦਾ, ਉਹਦੇ ਟਵਿੱਟਰ ਨਾਲ ਕੋਈ ਮਕਸਦ ਹੀ ਨਹੀਂ, ਤੇ ਉਹਦੀ ਸਾਰੀ ਪਾਰਟੀ ਦੇ ਪਿੱਛੇ ਲਾਠੀ ਚੁੱਕੀ ਜੇ। ਕਿਸੇ ਦੇ ਵੀਲੌਗ ਬੰਦ ਕਰਦੇ ਫਿਰਦੇ ਜੇ, ਕਿਸੇ ਦੇ ਅਕਾਊਂਟ ਬੰਦ ਕਰਦੇ ਫਿਰਦੇ ਜੇ, ਸਹਾਫੀਆਂ ਦੇ ਉੱਤੇ ਜ਼ਿੰਦਗੀ ਤੰਗ ਕੀਤੀ ਹੈ। ਮਹਿਰ ਬੁਖਾਰੀ ਦਾ ਅਕਾਊਂਟ ਬੰਦ ਕਰ ਦਿੱਤਾ ਹੈ, ਉਸ ਤੋਂ ਪਹਿਲੇ ਸਹਾਫੀਆਂ ਦੇ ਅਕਾਊਂਟ ਬੰਦ ਕੀਤੇ ਨੇ। ਮਤਲਬ ਪਾਕਿਸਤਾਨ 'ਚ ਕਿਸੇ ਨੂੰ ਸਾਹ ਨਹੀਂ ਜੇ ਲੈਣ ਦੇਣ ਡੇ ਕਿ ਕੋਈ ਉਹਦਾ ਨਾਮ ਹੀ ਲੈ ਟੈਲੀਵਿਜ਼ਨ 'ਤੇ ਤਕਰੀਰ 'ਤੇ ਹੱਥ ਹਿਲਾ ਕੇ ਬਾਜੀ ਆਖਣ ਡਈ ਵੀ ਉਹਨੂੰ ਪਤਾ ਹੀ ਨਹੀਂ ਬਾਹਰ ਕੀ ਹੋ ਗਿਆ। ਉਹਨਾਂ ਨੂੰ ਬੜਾ ਪਤਾ ਹੈ ਬਾਜੀ ਜੀ, ਤੁਹਾਨੂੰ ਨਹੀਂ ਪਤਾ ਵੀ ਬਾਹਰ ਕੀ ਹੋ ਗਿਆ, ਲੋਕਾਂ ਦੇ ਦਿਲਾਂ ਦੇ ਵਿੱਚ ਕੀ ਗੱਲ ਬਣ ਗਈ ਹੈ, ਲੋਕੀ ਤੁਹਾਡੇ ਨਾਲ ਕਿੰਨੀ ਕੁ ਨਫ਼ਰਤ ਕਰਨ ਡਏ ਨੇ, ਤੁਹਾਨੂੰ ਅੰਦਾਜ਼ਾ ਨਹੀਂ। ਇਹ ਤਾਂ ਕਿਸ ਵੇਲੇ ਹਾਫਿਜ਼ ਜੀ ਦਾ ਜਿਹੜਾ ਘੋੜਾ ਖਲੋਵੇ, ਉਸ ਘੋੜੇ ਤੋਂ ਤੁਸੀਂ ਥੱਲੇ ਉਤਰੋ। ਇਸ ਵੇਲੇ ਤਾਂ ਹਾਫਿਜ਼ ਜੀ ਨੇ ਤੁਹਾਨੂੰ ਬਾਇਆ ਹੋਇਆ ਘੋੜੇ 'ਤੇ। ਜਦੋਂ ਘੋੜੇ ਤੋਂ ਉਤਰੋਗੇ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਆਵਾਮ ਕਿੱਥੇ ਹੈ ਤੇ ਜ਼ਮੀਨ ਕਿੱਥੇ ਹੈ। ਇਸ ਵੇਲੇ ਤੇ ਘੋੜੇ 'ਤੇ ਹਲਾਰੇ ਲੈ ਰਹੇ ਹੋ ਤੁਸੀਂ,
ਤੇ ਘੋੜਾ ਜਦੋਂ ਤੁਰਦਾ ਜਾਂ ਭੱਜਦਾ ਜਿਸ ਵੇਲੇ ਘੋੜਾ, ਤੇ ਉਸ ਵੇਲੇ ਤੇ ਬੰਦਾ ਜਿਹੜਾ ਉਹ ਛਾਲਾਂ ਵੀ ਬੜੀਆਂ ਮਾਰਦਾ, ਬੰਦੇ ਨੂੰ ਹੋਰ ਕੋਈ ਸ਼ੈ ਨਜ਼ਰ ਹੀ ਨਹੀਂ ਆਉਂਦੀ। ਘੋੜਾ ਫਰਾਟੇ ਲੈਂਦਾ ਜਾਂਦਾ ਹੈ ਤੇ ਉਹਦੇ 'ਚ ਬੰਦੇ ਨੂੰ ਜਿਹੜਾ ਸਰੂਰ ਆ ਰਿਹਾ ਹੁੰਦਾ ਨਾ, ਉਹ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਵੀ ਹੋਰ ਦੁਨੀਆ 'ਚ ਕੀ ਹੋਣ ਡਿਆ। ਤੁਹਾਨੂੰ ਇਸ ਵੇਲੇ ਨਹੀਂ ਪਤਾ ਲੱਗਣ ਡਿਆ, ਤੁਹਾਨੂੰ ਬਸ ਇਹੀ ਪਤਾ ਲੱਗਣ ਡਿਆ ਵੀ ਘੋੜਾ ਭੱਜ ਰਿਹਾ ਹੈ ਤੇ ਤੁਸੀਂ ਘੋੜੇ ਦੇ ਉੱਤੇ ਬੈਠੇ ਭੱਜ ਰਹੇ ਹੋ। ਲੇਕਿਨ ਇਹ ਵੇਲਾ ਜਿਹੜਾ ਉਹ ਕਿਸੇ ਵੇਲੇ ਆ ਜਾਣਾ। ਇਹ ਜ਼ਰਾ ਇੱਕ ਵੀਡੀਓ ਵੇਖਣੀ ਤੁਸੀਂ, ਇਹਨਾਂ ਹੁਕਮਰਾਨਾਂ ਨੂੰ ਵੇਖੋ। ਇਹ ਕੋਈ ਗਲੋਰੀਫਿਕੇਸ਼ਨ ਨਹੀਂ ਕਰ ਰਹੇ ਡਾਕੂਆਂ ਦੀ, ਮਾੜਾ ਕੰਮ ਹੀ ਕਰ ਰਹੇ ਸਨ, ਡਾਕਾ ਮਾਰ ਕੇ ਘਟੀਆ ਹਰਕਤ ਹੀ ਕਰ ਰਹੇ ਸਨ। ਪਰ ਵੇਖੋ ਉਹਨਾਂ ਦੇ ਕੋਲ ਵੀ ਕੋਈ ਮਾੜਾ ਚੰਗਾ ਜ਼ਮੀਰ ਜ਼ਿੰਦਾ ਹੈ। ਬੰਦੇ ਨੂੰ ਲੁੱਟਿਆ, ਬੰਦਾ ਕੋ ਮਜਬੂਰ ਸੀ, ਸਿਰ ਲੁੱਟ ਕੇ ਜਾਣ ਲੱਗੇ ਤੇ ਉਹ ਪਰੇ ਖਲੋ ਕੇ ਰੋਣ ਲੱਗ ਪਿਆ। ਵਾਪਸ ਆਏ ਨੇ, ਉਹਨੂੰ ਚੁੱਪ ਕਰਾਇਆ, ਗੱਲ ਲਾ ਕੇ ਉਹਨੂੰ ਪੈਸੇ ਦਿੱਤੇ ਨੇ। ਚਲੋ ਜ਼ਮੀਰ ਦਾ ਮਾਸਾ ਕਿਤੇ ਜ਼ਿੰਦਾ ਤੇ ਹੈ ਨਾ। ਇਹ ਜਿਹੜੇ ਡਾਕੂ ਨੇ ਇਹ ਸਫਾਕ ਨੇ ਸਾਰੇ, ਇਹਨਾਂ ਦੇ ਖੂਨ ਸਫੇਦ ਨੇ। ਇਹ ਨਾਲ ਵੀ ਨਹੀਂ ਲਾਉਂਦੇ, ਇਹ ਸੀਨੇ ਨਾਲ ਵੀ ਨਹੀਂ ਲਾਉਂਦੇ ਲੁੱਟਣ ਤੋਂ ਬਾਅਦ। ਇਹ ਸਿਰਫ ਟਿਕਟੌਕ ਬਣਾਉਂਦੇ ਨੇ, ਬਹਾਨੇ ਬਣਾਉਂਦੇ ਨੇ। ਲੋਕੀ ਰੁੜ ਗਏ ਨੇ, ਮਰ ਗਏ ਨੇ, ਤੇ ਸੂਰਤ-ਹਾਲ ਤੁਹਾਡੇ ਸਾਹਮਣੇ ਹੈ ਜੋ ਕੁਝ ਬਣੀ ਹੈ ਲੋਕਾਂ ਦੇ ਨਾਲ, ਜਿਸ ਤਰ੍ਹਾਂ ਲੋਕੀ ਮਰ ਰਹੇ ਨੇ, ਬਿਲਕ ਰਹੇ ਨੇ, ਸੈਲਾਬ ਦੀ ਜਿਹੜੀ ਤਬਾਹੀ ਹੈ। ਤੇ ਇਹ ਇੱਕ ਪਾਸੇ ਡਾਕੂਆਂ ਦਾ ਜ਼ਮੀਰ ਵੇਖੋ ਤੇ ਇੱਕ ਪਾਸੇ ਜਿਹੜਾ ਉਹ ਇਹਨਾਂ ਦਾ ਹਿਸਾਬ ਕਿਤਾਬ ਜਿਹੜਾ ਉਹ ਵੇਖੋ ਕਿ ਇਹ ਲੋਕਾਂ ਨੂੰ ਕੀ ਆਖਣ ਡਏ ਨੇ ਤੇ ਅਸਲੀਅਤ ਇਹਨਾਂ ਦੀ ਕੀ ਹੈ। ਮੈਨੂੰ ਇੱਥੋਂ ਇਜਾਜ਼ਤ ਦਿਓ, ਰੱਬ ਰੱਖਾ।